ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣ ਲੇਟੈਸਟ ਖਬਰ ਇਹ ਆ ਰਹੀ ਆ ਵੀ ਈਰਾਨ ਨੇ ਯੂਐਸ ਦੀ ਜਿਹੜੀ ਅੰਬੈਸੀ ਆ ਸਾਊਦੀ ਅਰੇਬੀਆ ਉਹਦੇ ਉੱਤੇ ਡਰੋਨਸ ਦੇ ਨਾਲ ਹਮਲਾ ਕੀਤਾ ਹੈਗਾ। ਹਾਲਾਂਕਿ ਉੱਥੇ ਦਾ ਜਿਹੜਾ ਇੱਕ ਫੋਰਨ ਮਿਨਿਸਟਰ ਆ ਉਹ ਕਹਿ ਰਿਹਾ ਸੀ ਵੀ ਜਿਸ ਹਿਸਾਬ ਦੇ ਨਾਲ ਅਮਰੀਕਾ ਕਹਿ ਰਿਹਾ ਆ ਵੀ ਅਸੀਂ ਨੈਗੋਸ਼ੀਏਸ਼ਨ ਲਈ ਤਿਆਰ ਆ, ਉਹ ਕਹਿੰਦਾ ਵੀ ਹੁਣ ਨੈਗੋਸ਼ੀਏਸ਼ਨ ਦਾ ਵਕਤ ਲੰਘ ਗਿਆ। ਹੁਣ ਅਸੀਂ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਨਹੀਂ ਕਰਨਾ ਚਾਹੁੰਦੇ ਹੈਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਮੇਜਰ ਕੰਬੈਟ ਆਪਰੇਸ਼ਨ ਆ। ਤੇ ਅੱਜ ਉਹਨਾਂ ਨੇ ਜਿਹੜਾ ਆ ਅਨਾਉਂਸ ਵੀ ਕੀਤਾ। ਇਹ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ 4 ਤੋਂ 6 ਵੀਕ ਤੱਕ ਵੀ ਜੋ ਸਮਾਂ ਆ ਉਹ ਲੱਗ ਸਕਦਾ। ਹੁਣ ਤੱਕ 5 ਫੌਜੀਆਂ ਦੀ ਅਮਰੀਕਨਸ ਦੀ ਸੌਰੀ 6 ਹੋ ਗਏ, 6 ਯੂਐਸ ਸਰਵਿਸ ਮੈਂਬਰ ਦੀ ਮੌਤ ਹੋ ਚੁੱਕੀ ਹੈਗੀ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈਗੀ ਆ। ਦੂਸਰੇ ਪਾਸੇ ਇਜ਼ਰਾਈਲ ਤੇ ਜਿਹੜਾ ਹਿਜ਼ਬੁੱਲਾ ਆ ਉਹਨਾਂ ਦੇ ਵਿਚਾਲੇ ਵੀ ਜਿਹੜੀ ਆ ਇੱਕ ਦੂਜੇ ਦੇ ਉੱਤੇ ਫਾਇਰਿੰਗ ਚੱਲ ਰਹੀ ਹੈਗੀ ਆ। ਸੋ ਰੂਬੀ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਦੇ ਜਿਹੜੇ ਐਕਸ਼ਨ ਸੀਗੇ ਉਹ ਸਾਨੂੰ ਪਤਾ ਸੀ, ਇਸੇ ਕਰਕੇ ਸਾਨੂੰ ਜਿਹੜਾ ਵਿੱਚ ਆ ਇਨਵੋਲਵ ਹੋਣਾ ਪਿਆ ਹੈਗਾ ਆ। ਸੋ 14 ਦੇ ਕਰੀਬ ਜਿਹੜੇ ਮਿਡਲ ਈਸਟਰਨ ਕੰਟਰੀਜ਼ ਆ, ਅਮਰੀਕਾ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਰਲ ਕੇ ਜਿਹੜਾ ਈਰਾਨ ਦਾ ਮੁਕਾਬਲਾ ਕਰੋ, ਕਿਉਂਕਿ ਇਸ ਵਾਰ ਈਰਾਨ ਨੇ ਉਹਨਾਂ ਮੁਲਕਾਂ ਦੇ ਉੱਤੇ ਵੀ ਜਿਹੜਾ ਹਮਲਾ ਕੀਤਾ ਆ। ਕਹਿੰਦੇ ਵੀ ਅਮਰੀਕਾ ਦੇ ਬੇਸਿਸ ਜਿਹੜੇ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਹੈਗੇ ਆ। ਤੇ ਦੂਸਰੇ ਪਾਸੇ ਅੱਜ ਟਰੰਪ ਹੋਣਾ ਨੇ ਵਾਰ ਪਾਵਰ ਰੈਜ਼ੋਲੂਸ਼ਨ ਨੋਟੀਫਿਕੇਸ਼ਨ ਕਾਂਗਰਸ ਨੂੰ ਸਬਮਿਟ ਕੀਤਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸੋ ਕਾਫੀ ਅਪਡੇਟਸ ਜਿਹੜੀਆਂ ਇਸ ਬਾਬਤ ਆ ਰਹੀਆਂ ਹੈਗੀਆਂ ਆ। ਮਾਰਕੋ ਰੂਬੀਓ ਹੋਣਾ ਨੇ ਤਾਂ ਬੇਸਿਕਲੀ ਇਹ ਕਹਿ ਦਿੱਤਾ ਵੀ ਇਜ਼ਰਾਈਲ ਨੇ ਸਾਡੇ ਕੋਲ ਬਾਂਹ ਮਰੋੜ ਕੇ ਹਮਲਾ ਕਰਵਾਤਾ ਈਰਾਨ ਤੇ, ਜਿਹੜਾ ਉਹਨਾਂ ਦਾ ਬਿਆਨ ਸੀਗਾ। ਸੋ ਕੀ ਅਮਰੀਕਾ ਦੀ ਆਪਣੇ ਆਪ ਨੂੰ ਜੋ ਸਰਪੰਚ ਖਵਾਉਂਦਾ ਅਸੀਂ ਜੀ ਸੁਪਰ ਪਾਵਰ ਆ ਤੇ ਇਦਾਂ ਆ, ਇੱਕ ਛੋਟਾ ਜਿਹਾ ਮੁਲਕ ਇਜ਼ਰਾਈਲ ਇੰਨਾ ਕੰਟਰੋਲ ਤੁਹਾਡੇ ਉੱਤੇ ਕਰ ਰਿਹਾ। ਮਾਰਕੋ ਰੂਬੀਓ ਹੋਣਾ ਦਾ ਬਿਆਨ ਬੜਾ ਧਿਆਨ ਤੇ ਗੌਰ ਮੰਗਣ ਵਾਲਾ ਆ, ਕਿਉਂਕਿ ਉਹਨਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਸਾਨੂੰ ਪਤਾ ਸੀ ਇਜ਼ਰਾਈਲ ਨੇ ਹਮਲਾ ਕਰ ਦੇਣਾ ਆ ਈਰਾਨ ਦੇ ਉੱਤੇ, ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਤੁਸੀਂ ਸਾਡਾ ਸਾਥ ਦਿਓ ਨਾ ਦਿਓ, ਅਸੀਂ ਤਾਂ ਲੱਗੇ ਆ ਤੁਹਾਡੇ ਤੇ ਹਮਲਾ ਕਰਦੇ ਈਰਾਨ ਦੇ ਉੱਤੇ। ਤੇ ਕਹਿੰਦੇ ਵੀ ਈਰਾਨ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਅਮਰੀਕਾ ਦੇ ਉੱਤੇ ਹਮਲਾ ਕਰਨਾ ਸੀਗਾ, ਤੇ ਫਿਰ ਉਹਦੇ ਕਰਕੇ ਅਸੀਂ ਪਹਿਲਾਂ ਹੀ ਜਿਹੜਾ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਸੋ ਜਿਹੜਾ ਬੈਂਜਾਮਿਨ ਨੇਤਨਯਾਹੂ ਆ ਹਰਜੋਤ ਸਿੰਘ ਜੀ, ਬੇਸਿਕਲੀ ਉਸਨੇ ਟਰੰਪ ਹੁਣਾਂ ਨੂੰ ਜਾਂ ਟਰੰਪ ਪ੍ਰਸ਼ਾਸਨ ਨੂੰ, ਮੌਜੂਦਾ ਸਰਕਾਰ ਨੂੰ ਬਿਲਕੁਲ ਆਪਣੇ ਹੱਥਾਂ ਦੇ ਵਿੱਚ ਜਿਹੜਾ ਉਹ ਖਿਡਾਇਆ ਹੈਗਾ ਆ। ਉਧਰ ਸਾਊਦੀ ਅਰੇਬੀਆ ਤੋਂ ਤੇ ਹੋਰ ਮਿਡਲ ਈਸਟ ਦੇ ਮੁਲਕਾਂ ਤੋਂ ਇਹ ਰਿਪੋਰਟਸ ਆ ਰਹੀਆਂ ਵੀ ਉਹਨਾਂ ਮੁਲਕਾਂ ਨੇ ਕਈ ਮਸਾਦ ਦੇ ਏਜੰਟ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। ਇਹ ਉਹਨਾਂ ਨੇ ਜਿਹੜੀ ਜਾਂਚ ਦੇ ਵਿੱਚ ਇਹ ਦੱਸਿਆ ਜਾ ਰਿਹਾ ਆ ਵੀ ਉਹਨਾਂ ਤੋਂ ਇਹ ਖਦਸ਼ਾ ਸੀ ਵੀ ਉਹਨਾਂ ਨੇ ਉੱਥੇ ਬੋਂਬਿੰਗ ਜਿਹੜੀ ਉਹ ਕਰਨੀ ਆ, ਤੇ ਬੇਸਿਕਲੀ ਨਾ ਸ਼ਾਇਦ ਇਰਾਨ ਵਾਲਿਆਂ ਦਾ ਜਿਹੜਾ ਉਹ ਲਾਉਣਾ ਹੋਊਗਾ। ਸੋ ਇਹ ਹੁਣ ਰਿਆਦ ਦੇ ਵਿੱਚ ਜਿਹੜੀ ਅੰਬੈਸੀ ਦੇ ਉੱਤੇ ਹਮਲਾ ਹੋਇਆ, ਡਰੋਨ ਅਟੈਕ ਕਹਿੰਦੇ ਵੀ ਹੋਇਆ ਆ। ਸੋ ਕਾਫੀ ਵੱਡਾ ਜਿਹੜਾ ਉੱਥੇ ਧਮਾਕਾ ਦੇਖਿਆ ਗਿਆ, ਸੁਣਿਆ ਗਿਆ ਆ। ਤੇ ਹੁਣ ਇਹਦੇ ਵਿੱਚ ਕੀ ਹੋਰ ਐਂਗਲ ਹੈਗਾ ਵੀ ਇਰਾਨ ਨੇ ਕੀਤਾ, ਕਿਹਾ ਤੇ ਇਰਾਨ ਦਾ ਨਾਮ ਲਾਇਆ ਜਾ ਰਿਹਾ ਆ। ਸੋ ਸਾਊਦੀ ਅਰੇਬੀਆ ਦੀ ਜਿਹੜੀ ਕੈਪੀਟਲ ਆ ਰਿਆਦ, ਉੱਥੇ ਯੂਐਸ ਦੀ ਅੰਬੈਸੀ ਦੇ ਵਿੱਚ ਇਹ ਜਿਹੜਾ ਡਰੋਨ ਹਮਲੇ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਆਪਣੇ ਸਾਹਮਣੇ ਆ, ਅਮਰੀਕਾ ਵਾਲਿਆਂ ਨੂੰ ਦੇਖਣਾ ਪੈਣਾ ਹੈ। 60% ਤੋਂ ਵੱਧ ਅਮਰੀਕਨ ਹਰਜੋਤ ਸਿੰਘ ਜੀ ਇਸ ਵਾਰ ਦੇ, ਇਸ ਲੜਾਈ ਦੇ, ਇਸ ਜਿਹੜੀ ਬੋਮਿੰਗ ਦੇ ਉਲਟ ਆ। ਮਹਿਜ 20 ਤੋਂ 27% ਜਿਹੜੇ ਲੋਕ ਆ ਉਹ ਈਰਾਨ ਦੇ ਉੱਤੇ ਜਿਹੜੀ ਬੋਮਿੰਗ ਕੀਤੀ ਆ, ਨਵੇਂ ਜਿਹੜੇ ਆ ਰਹੇ ਸਰਵੇਜ਼ ਆ ਉਹਦੇ ਵਿੱਚ ਉਹ ਦੱਸ ਰਹੇ ਆ ਵੀ ਉਹ ਇਸ ਦਾ ਸਮਰਥਨ ਜਿਹੜਾ ਉਹ ਕਰ ਰਹੇ ਆ। ਸੋ ਮੈਜੋਰਟੀ ਅਮਰੀਕਨਸ ਇਸ ਦੇ ਉਲਟ ਜਿਹੜੀ ਉਹ ਭਾਵਨਾ ਰੱਖੇ ਹੈਗੀ ਆ ਵੀ ਲੜਾਈ ਇਹਨਾਂ ਨੂੰ ਨਹੀਂ ਸੀ ਜਿਹੜੀ ਉਹ ਕਰਨੀ ਚਾਹੀਦੀ। ਸੋ ਕਿਵੇਂ ਕਿਵੇਂ ਸਿਚੁਏਸ਼ਨ ਜਿਹੜੀ ਉਹ ਬਣੂਗੀ। ਈਰਾਨ ਵਾਲੇ ਕਹਿ ਰਹੇ ਆ ਵੀ ਅਸੀਂ ਜਿਹੜੇ ਅਮਰੀਕਾ ਦੇ ਮਿਲਟਰੀ ਐਸੈਟਸ, ਏਅਰ ਬੇਸਿਸ ਜਾਂ ਮਿਲਟਰੀ ਬੇਸਿਸ ਜਾਂ ਮਿਲਟਰੀ ਜਿਹੜੇ ਕਹਿ ਲਓ ਵੀ ਉਹ ਟਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਕਰਾਂਗੇ। ਸੋ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਵੀ ਫਿਰ ਤੁਸੀਂ ਹੋਟਲਾਂ ਦੇ ਉੱਤੇ, ਹੋਰ ਥਾਵਾਂ ਦੇ ਉੱਤੇ ਕਿਉਂ ਕਰ ਰਹੇ ਆ। ਸੋ ਕਹਿੰਦੇ ਵੀ ਉਹ ਜਿਹੜੇ ਮਿਲਟਰੀ ਐਸੈਟਸ ਹੈਗੇ ਆ, ਜੇ ਉਹਨਾਂ ਦੇ ਫੌਜੀ ਕਿਸੇ ਹੋਰ ਥਾਂ ਦੇ ਉੱਤੇ ਵੀ ਜਾਂਦੇ ਆ ਤਾਂ ਅਸੀਂ ਉਹਨਾਂ ਦੇ ਉੱਤੇ ਹਮਲਾ ਕਰ ਸਕਦੇ ਆ। ਤੇ ਪਤਾ ਕਹਿੰਦੇ ਕਿੱਥੋਂ ਲੱਗ ਰਿਹਾ, ਕਹਿੰਦੇ ਵੀ ਬਹੁਤ ਸਾਰੇ ਅਮਰੀਕੀ ਫੌਜੀ ਜਦੋਂ ਵੱਖ-ਵੱਖ ਹੋਟਲਾਂ ਦੇ ਵਿੱਚ ਰੁਕੇ ਹੋਏ ਆ ਤਾਂ ਉਹ ਆਪਣੀਆਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪੋਸਟ ਕਰੀ ਜਾ ਰਹੇ ਆ, ਉਹ ਦੇਖੋ ਮਿਜ਼ਾਈਲਾਂ ਚੱਲ ਰਹੀਆਂ ਤੇ ਇਦਾਂ। ਤੇ ਫਿਰ ਕਹਿੰਦੇ ਵੀ ਈਰਾਨ ਵਾਲਿਆਂ ਨੇ ਉੱਥੋਂ ਪਤਾ ਲਾ ਕੇ ਕਈ ਜਿਹੜੇ ਹੋਟਲਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਆ ਵੱਖ-ਵੱਖ ਮੁਲਕਾਂ ਦੇ ਵਿੱਚ, ਜੋ ਇਹ ਚੀਜ਼ ਸਾਹਮਣੇ ਆ ਰਹੀ ਆ। ਈਰਾਨ ਵਾਲਿਆਂ ਨੇ ਹਰਜੋਤ ਸਿੰਘ ਜੀ ਇਹ ਦੱਸ ਰਹੇ ਨੇ ਵੀ ਹੁਣ ਜਦੋਂ ਪਿਛਲੇ ਦੀ ਜੂਨ ਦੇ ਵਿੱਚ ਇਹਨਾਂ ਦੇ ਉੱਤੇ ਹਮਲਾ ਹੋਇਆ ਸੀ,
ਇਹਨਾਂ ਨੇ ਇਹ ਠਾਣ ਲਈ ਸੀਗੀ ਵੀ ਹੁਣ ਅਸੀਂ ਜ਼ਿਆਦਾ ਆਪਣੇ ਅਸਲੇ ਤੇ ਹੀ ਜਿਹੜਾ ਉਹ ਜ਼ੋਰ ਦੇਣਾ ਆ। ਉਹ ਇੱਕ ਦਿਨ ਪਹਿਲਾਂ ਜਦ ਇਹ 28 ਤਰੀਕ ਨੂੰ ਬੋਮਿੰਗ ਸ਼ੁਰੂ ਹੁੰਦੀ ਹੈ ਈਰਾਨ ਦੀ, ਇਹ ਮੰਨ ਰਹੇ ਸੀਗੇ ਵੀ ਅਸੀਂ ਯੂਰੇਨੀਅਮ ਦਾ ਸਟਾਕ ਪਾਈਲ ਉਹ ਸਾਰਾ ਕੁਝ ਨਹੀਂ ਕਰਨਾ, ਪਰ ਫਿਰ ਵੀ ਉਸ ਦੇ ਬਾਵਜੂਦ ਇਜ਼ਰਾਈਲ ਨੇਤਨਯਾਹੂ ਇਹ ਲੜਾਈ ਚਾਹੁੰਦਾ ਸੀਗਾ ਤੇ ਇਹ ਲੜਾਈ ਜਿਹੜੀ ਆ ਉਸ ਦੇ ਵਿੱਚ ਅਮਰੀਕਾ ਨੂੰ ਧੱਕ ਦਿੱਤਾ ਗਿਆ ਆ। ਇਹ ਅਮਰੀਕੀਆਂ ਨੂੰ ਵੀ ਜਿਹੜਾ ਸੋਚਣਾ ਪੈਣਾ ਆ ਵੀ ਕੀ ਆਪਾਂ ਇਜ਼ਰਾਈਲ ਦੇ ਇੰਨੇ ਹੱਥ ਠੋਕੇ ਜਿਹੜੇ ਉਹ ਬਣ ਚੁੱਕੇ ਆ ਵੀ ਉਹ ਜਿੱਦਾਂ ਕਹੋਗੇ ਉਦਾਂ ਹੀ ਜਿਹੜਾ ਉਹਨਾਂ ਨੇ ਜਿਹੜਾ ਉਹ ਕਰਨਾ ਹੈਗਾ ਆ। ਸੋ ਇਹ ਸਿਚੁਏਸ਼ਨ ਨੂੰ ਲੈ ਕੇ ਹੁਣ ਕਈ ਜਿਹੜਾ ਕ੍ਰਿਟਿਸਿਜ਼ਮ ਆ ਜਾਂ ਕਹਿ ਲਓ ਵੀ ਕ੍ਰਿਟਿਕਸ ਆ, ਉਹ ਆਪਣੀ ਜਿਹੜੀ ਚਰਚਾ ਆ ਇਸ ਦੇ ਵਿੱਚ ਕਰ ਰਹੇ ਹੈਗੇ ਆ। 59% CNN ਦੇ ਪੋਲ ਮੁਤਾਬਕ ਅਮਰੀਕਨ ਡਿਸਅਪਰੂਵ ਕਰ ਰਹੇ ਆ ਈਰਾਨ 'ਚ ਜੋ ਸਟ੍ਰਾਈਕ ਅਮਰੀਕਾ ਨੇ ਕੀਤੀ ਆ, ਤੇ ਉਹ ਇਹ ਕਹਿ ਰਹੇ ਆ ਵੀ ਇਹ ਲੌਂਗ ਟਰਮ ਕਨਫਲਿਕਟ ਹੋਊਗਾ। ਸੋ ਇਹ ਕਾਫੀ ਵੱਡਾ ਨੰਬਰ ਆ, 10 ਚੋਂ 6 ਜਾਣੇ ਜਿਹੜੇ ਆ ਇਹ ਅਪਰੂਵ ਨਹੀਂ ਕਰ ਰਹੇ ਹੈਗੇ। ਤੇ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਥੋੜਾ ਸਮਾਂ ਹੀ ਪਹਿਲਾਂ ਅੰਬੈਸੀ ਦੇ ਉੱਤੇ ਅਟੈਕ ਹੋਇਆ, ਹਜੇ ਤੱਕ ਪਤਾ ਨਹੀਂ ਵੀ ਕਿਸੇ ਦੇ ਸੱਟ ਚੁੱਟ ਲੱਗੀ ਆ ਜਾਂ ਨਹੀਂ। ਕਤਰ UAE ਦੇ ਉੱਤੇ ਵੀ ਜਿਹੜੇ ਅਟੈਕ ਹੋਏ ਹੈਗੇ ਆ, ਇਰਾਨੀਅਨ ਫੋਰਨ ਮਿਨਿਸਟਰ ਨੇ ਇਹ ਕਿਹਾ ਵੀ US ਬੇਸਿਸ ਸਾਡੇ ਲੈਜੀਟੀਮੇਟ ਟਾਰਗੇਟ ਹੈਗੇ ਆ। ਸੋ ਇੱਕ ਗੈਂਗ ਆਫ 8 ਦੇ ਮੈਂਬਰਸ ਆ, ਉਹਨਾਂ ਨੇ ਕਲਾਸੀਫਾਈਡ ਇਨਫੋਰਮੇਸ਼ਨ ਦੇ ਉੱਤੇ ਵੀ ਗੱਲਬਾਤ ਕੀਤੀ ਆ। ਸੋ ਫਾਰ ਜੋ 600 ਦੇ ਕਰੀਬ ਇਰਾਨੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸਟੇਟ ਆਫ ਹਾਰਮਜ਼ ਉਹ ਕਲੋਜ਼ ਆ, ਜਿਹਦੇ ਨਾਲ ਗੈਸ ਦੀਆਂ ਪ੍ਰਾਈਸਿਸ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਉੱਪਰ ਜਾਣਗੀਆਂ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਉੱਪਰ ਜਾ ਰਹੀਆਂ ਹੈਗੀਆਂ, ਇਹ ਆਪਾਂ ਨੂੰ ਪਤਾ ਹੀ ਹੈਗਾ। ਸੋ ਸਿਚੁਏਸ਼ਨ ਜੋ ਈਰਾਨ 'ਚ ਵਾਪਰ ਰਹੀ ਆ ਉਹਦਾ ਜਿਹੜਾ ਇੱਥੇ ਵੀ ਅਸਰ ਪੈਣਾ ਫਾਈਨੈਂਸ਼ੀਅਲੀ ਸ਼ੁਰੂ ਹੋ ਗਿਆ ਹੈਗਾ। ਕੱਲਾ ਉਹੀ ਨਹੀਂ ਹਰਜੋਤ ਸਿੰਘ ਜੀ, ਫਾਈਨੈਂਸ਼ੀਅਲੀ ਤਾਂ ਇੱਕ ਤਾਂ ਤੇਲ ਵਾਲੀ ਆ, ਬਾਕੀ ਹੋਰ ਪਤਾ ਨਹੀਂ ਜਿਹੜੇ ਕੋਈ ਸਲੀਪਰ ਸੈੱਲ ਹੋਣਗੇ ਉਹ ਕਿੱਦਾਂ ਦੇ ਕੋਈ ਚੀਜ਼ਾਂ ਜਿਹੜੀਆਂ ਉਹ ਸੋਚ ਰਹੇ ਹੋਣਗੇ। FBI ਵਾਲੇ ਬਿਲਕੁਲ ਹਾਈਐਸਟ ਅਲਰਟ ਦੇ ਉੱਤੇ ਉਹਨਾਂ ਨੇ ਕਰ ਦਿੱਤਾ ਆ। ਬਾਕੀ ਵੀ ਜਿਹੜੇ ਪੁਲਿਸ ਵਾਲੇ ਜਾਂ ਦੂਜੇ ਮਹਿਕਮੇ ਆ, ਲਾ ਇਨਫੋਰਸਮੈਂਟ ਆ, ਉਹ ਬੜੇ ਅਲਰਟ ਦੇ ਉੱਤੇ ਆ ਵੀ ਕੋਈ ਇਦਾਂ ਦੀ ਅਣਸੁਖਾਵੀ ਘਟਨਾ ਇੱਥੇ ਜਿਹੜੀ ਉਹ ਨਾ ਵਾਪਰੇ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣ ਚੁੱਕੀ ਆ। ਸੋ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ, ਉਹ ਤਾਂ ਇਹ ਕਲੇਮ ਕਰਦਾ ਸੀਗਾ ਵੀ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹ ਕਾਫੀ ਬਿਲਕੁਲ ਅੱਗੇ ਤੱਕ ਜਿਹੜਾ ਪਹੁੰਚ ਚੁੱਕਾ। ਇਹਨਾਂ ਨੇ ਝੱਟ ਜਿਹੜਾ ਉਹ ਬੰਬ ਜਿਹੜੇ ਉਹ 3 ਬੰਬ ਜਿਹੜੇ ਉਹ ਬਣਾਉਣ ਤੱਕ ਪਹੁੰਚਣ ਵਾਲੇ ਹੈਗੇ ਆ। ਉਧਰ ਅੱਜ ਹਰਜੋਤ ਸਿੰਘ ਜੀ ਯੂਰਪ ਵਾਲੇ ਵੀ ਥੋੜੇ ਜਿਹੇ ਵੱਖਰੀ ਸੁਰ ਦੇ ਵਿੱਚ ਨਜ਼ਰ ਆਏ ਅਮਰੀਕਾ ਦੇ ਕਾਈਂਡ ਆਫ ਨਾਲੋਂ। ਟ੍ਰੇਡ ਵਾਰ ਜੋ ਬਾਕੀ ਮੁਲਕਾਂ ਦੇ ਨਾਲ ਟਰੰਪ ਹੁਣਾਂ ਨੇ ਲਾਈ ਆ, ਕੀ ਉਸ ਦੇ ਕਰਕੇ ਹੋਇਆ ਆ ਇਹ ਬਾਅਦ ਚ ਪਤਾ ਲੱਗੂਗਾ। ਪਰ ਫਰਾਂਸ ਵਾਲੇ ਜਿਹੜੇ ਮੈਕਰੋਨ ਆ, ਉਹਨੇ ਅੱਜ ਇੱਕ ਜਿਹੜੀ ਸਬਮਰੀਨ ਦੇ ਉਦਘਾਟਨ ਦੇ ਮੌਕੇ ਕਿਹਾ ਵੀ ਪਰਮਾਣੂ ਹਥਿਆਰ ਅਸੀਂ ਹੋਰ ਜ਼ਿਆਦਾ ਜਿਹੜੇ ਬਣਾਵਾਂਗੇ, ਤੇ ਕਹਿੰਦੇ ਅਸੀਂ ਹੁਣ ਦੁਨੀਆ ਨੂੰ ਦੱਸਣਾ ਨਹੀਂ ਸਾਡੇ ਕੋਲ ਕਿੰਨੇ ਆ ਕਿੰਨੇ ਨਹੀਂ ਹੈਗੇ। ਸੋ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਜਿਹੜੇ ਪਰਮਾਣੂ ਹਥਿਆਰ ਆ, ਬੰਬ ਆ, ਬੇਸਿਕਲੀ ਅਸਲਾ ਆ, ਉਹ ਬਣਾਉਣ ਜਾ ਰਹੇ ਹੈਗੇ ਆ। UK ਵਾਲੇ ਨੇ ਕਿਹਾ ਵੀ ਟਰੰਪ ਹੁਣੀ ਸਾਨੂੰ ਨਜਾਇਜ਼ ਹੀ ਇੱਕ ਹਿਸਾਬ ਦੇ ਨਾਲ ਕਹਿ ਰਹੇ ਆ, ਅਸੀਂ ਉਦਾਂ ਤੁਹਾਡੇ ਨਾਲ ਸਪੋਰਟ 'ਚ ਆ, ਪਰ ਇਸ ਹਮਲੇ ਦੇ ਵਿੱਚ ਕਹਿੰਦੇ ਅਸੀਂ ਤੁਹਾਡਾ ਕੋਈ ਸਮਰਥਨ ਆ ਉਹ ਨਹੀਂ ਕਰਾਂਗੇ। ਕੈਨੇਡਾ ਵਾਲੇ ਪਹਿਲਾਂ ਹੀ ਇਸ ਚੀਜ਼ ਦੇ ਵਿੱਚ ਉਲਟ ਸੀਗੇ ਵੀ ਨਹੀਂ ਅਸੀਂ ਜਿਹੜਾ ਆ ਇਸ ਹਮਲੇ ਦੇ ਵਿੱਚ ਬੇਸਿਕਲੀ ਸ਼ਮੂਲੀਅਤ ਆਪ ਜਿਹੜੀ ਉਹ ਇਨਵੋਲਵ ਨਹੀਂ ਹੋਣੇ। ਉੱਦਾਂ ਕਾਈਂਡ ਆਫ ਅਮਰੀਕਾ ਦੇ ਜਿਹੜੇ ਉਹ ਨਾਲ ਜਿਹੜੇ ਉਹ ਨਜ਼ਰ ਆ ਰਹੇ ਆ। ਮੈਕਰੋਨ ਨੇ ਇੱਕ ਹੋਰ ਚੀਜ਼ ਆਖੀ, ਉਹ ਵੀ ਸੋਚਣ ਵਾਲੀ ਤੇ ਦੇਖਣ ਵਾਲੀ ਆ। ਉਹ ਕਹਿੰਦੇ ਵੀ ਜਾਂ ਤਾਂ ਡਰ ਕੇ ਰਹੋਗੇ ਤੇ ਜਾਂ ਡਰਾ ਕੇ ਰੱਖੋ। ਸੋ ਕਹਿੰਦਾ ਵੀ ਹੁਣ ਅਸੀਂ ਡਰਾਉਣ ਵਾਲੀ ਨੀਤੀ ਵੱਲ ਨੂੰ ਜਿਹੜਾ ਉਹ ਵਧਾਂਗੇ, ਸੋ ਪਰਮਾਣੂ ਹਥਿਆਰ ਅਸੀਂ ਜ਼ਿਆਦਾ ਵਧਾਵਾਂਗੇ। ਹੁਣ ਜਰਮਨੀ UK ਕੀ ਹੋਰ ਇਸ ਪਾਸੇ ਵੱਲ ਨੂੰ ਕਦਮ ਵਧਾਉਣਗੇ। ਇਹ ਦੋਹਰੀ ਮਾਰ ਜਿਹੜੀ ਹਰਜੋਤ ਸਿੰਘ ਜੀ ਹੋ ਸਕਦੀ ਆ, ਰਸ਼ੀਆ ਨੂੰ ਵੀ ਨਾਲ ਦੇ ਨਾਲ ਅੱਖਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਇਸ ਦੇ ਵਿੱਚ ਯੂਰਪ ਵੱਲੋਂ ਹੋ ਸਕਦੀ ਆ। ਜੀ।